ਸੁਣਿਆ ਆ ਕਿ ਬਹੁਤ ਸਾਰੇ ਟਰੱਕ ਵੇਚਣ ਵਾਲੇ ਨੇ ਜਿਹੜੇ ਉਹ ਆਪਣੇ ਗਾਹਕਾਂ ਨੂੰ ਤੁਹਾਡੀ ਵੈਬਸਾਈਟ ਖੋਲ ਕੇ ਵਹਾਉਂਦੇ ਨੇ ਕਿ ਆ ਵੇਖੋ ਜੀ ਯੂਐਸਏ ਟਰੱਕ ਸੇਲਸ ਵਾਲੇ ਨੇ ਜਿਹੜੇ ਇਹ ਇਹਨਾਂ ਦੇ ਟਰੱਕ ਮਹਿੰਗੇ ਨੇ, ਸਾਡੇ ਟਰੱਕ ਸਸਤੇ ਨੇ, ਇਹਨਾਂ ਦਾ ਸੌਦਾ ਜਿਹੜਾ ਮਹਿੰਗਾ ਅਸੀਂ ਫੇਰ ਸਸਤਾ ਦੇਣ ਦੇ ਆ। ਜ਼ਰਾ ਸਫਾਈ ਦਵੋ ਹਾਂ ਇਹਦੀ, ਇਹ ਇਤਲਾਵਾਂ ਤੁਹਾਡੇ ਕੋਲ ਵੀ ਹੋਣੀਆਂ ਨੇ ਜੀ। ਬਿਲਕੁਲ ਇਸ ਤਰ੍ਹਾਂ ਸਮਝ ਲਓ ਕਿ ਯੂਐਸਏ ਟਰੱਕ ਸੇਲ ਜਿਹੜਾ ਹੈ ਇਸ ਵੇਲੇ ਬੈਂਚਮਾਰਕ ਹੈਗਾ। ਮੋਸਟਲੀ ਜਿਹੜੇ ਟਰੱਕਿੰਗ ਕੰਪਨੀਆਂ ਨੇ ਟਰੱਕ ਵੇਚਣ ਵਾਲੀਆਂ ਉਹ ਸਾਡੀ ਵੈਬਸਾਈਟ ਜਿਹੜੀ ਆ ਉਹ ਲੋਕਾਂ ਨੂੰ ਦਿਖਾਉਂਦੇ ਨੇ ਕਿ ਦੇਖੋ ਇਹਨਾਂ ਦਾ ਸਮਾਨ ਇੰਨੇ ਦਾ ਲੱਗ ਤੇ ਉਹ ਸਾਡੀ ਉਹਦੀ ਨੈਗੇਟਿਵ ਮਾਰਕੀਟਿੰਗ ਨਹੀਂ ਹੈਗੀ, ਪੋਜ਼ਿਟਿਵ ਮਾਰਕੀਟਿੰਗ ਆ। ਜਦੋਂ ਵੀ ਤੁਸੀਂ ਟਰੱਕ ਚੈੱਕ ਕਰੋ ਸਾਡੀ ਓਰੀਜਨਲ ਪਿਕਚਰਾਂ ਲੱਗੀਆਂ ਹੁੰਦੀਆਂ 99%। ਚਲੋ ਕੋਈ ਇਨਕਮ ਨਹੀਂ ਹੈਗਾ ਤੇ ਉਹਦੀ ਇੱਕ ਅੱਧੀ ਅਸੀਂ ਪਿਕਚਰ ਕੱਟ ਲਾ ਲਾਂਗੇ, ਪਰ ਮੋਸਟਲੀ ਸਾਡੀ ਪਿਕਚਰਾਂ ਟਰੱਕਾਂ ਦੀ ਲੱਗੀਆਂ ਨੇ। ਦੂਸਰੀ ਚੀਜ਼ ਸਾਡਾ ਵਿਨ ਨੰਬਰ ਲੱਗਿਆ, ਤੁਸੀਂ ਵਿਨ ਨੰਬਰ ਲੈ ਕੇ ਉਹਨੂੰ ਗੂਗਲ ਕਰ ਲਓ, ਤੁਹਾਨੂੰ ਪਤਾ ਲੱਗ ਜਾਣਾ ਕਿਸ ਸੋਰਸ ਤੋਂ ਸਾਡਾ ਟਰੱਕ ਆਇਆ। ਸਾਡੇ ਕੋਲ ਸੇਲਸਮੈਨ ਨਹੀਂ ਹੈਗੇ, ਅਸੀਂ ਚੀਜ਼ ਵੇਚਦੇ ਨਹੀਂ ਹੈ, ਅਸੀਂ ਚਾਹੁੰਦੇ ਕਸਟਮਰ ਸਾਡੇ ਤੋਂ ਬਾਏ ਕਰੇ। ਬਹੁਤ ਵਾਰੀ ਕਸਟਮਰ ਸਾਨੂੰ ਫੋਨ ਕਰਦੇ, ਉਹ ਕਹਿੰਦੇ ਭਾਈ ਕੋਈ ਡਿਸਕਾਊਂਟ ਦੇ ਦਿਓ। ਮੈਂ ਕਹਿੰਦਾ ਵੀਰ ਜੀ ਤੁਹਾਨੂੰ ਜਿਹੜੀ ਕਾਲ ਕੀਤੀ ਤੁਹਾਨੂੰ ਪਤਾ ਕਿੰਨੇ ਦਾ ਟਰੱਕ ਆ? ਕਹਿੰਦੇ ਹਾਂ ਇੰਨੇ ਦਾ ਟਰੱਕ ਆ। ਠੀਕ ਆ। ਮੈਂ ਕਿਹਾ ਭਾਈ ਜੇ ਮੈਂ ਇਹਦੀ ਪ੍ਰਾਈਸ 5000 ਉੱਤੇ ਕਰਕੇ ਲਾਵਾਂ ਤੇ ਤੁਹਾਨੂੰ 5000 ਡਿਸਕਾਊਂਟ ਦੇ ਦਾਂ, ਕਿੱਦਾਂ ਫੀਲ ਕਰੋਗੇ? ਨਹੀਂ ਭਾਈ ਉਹ ਤਾਂ ਸਹੀ ਗੱਲ ਨਹੀਂ ਹੈਗੀ। ਤੇ ਭਾਈ ਫਿਰ ਆਪਾਂ ਡਿਸਕਾਊਂਟ ਨਾ ਦੇਖੀਏ, ਆਪਾਂ ਦੇਖੀਏ ਟਰੱਕ ਕਿਹੜਾ ਚਾਹੀਦਾ ਸਾਨੂੰ। ਜੇ ਟਰੱਕ ਸਾਡਾ ਮਨ ਹੈਗਾ ਟਰੱਕ ਦਾ, ਟਰੱਕ ਜੇ ਸਾਨੂੰ ਠੀਕ ਲੱਗਦਾ, ਅਸੀਂ ਉਹਦੀ ਕੰਪਿਊਟਰ ਜਾ ਕੇ ਕੰਪੇਅਰ ਕਰ ਲਈਏ ਮਾਰਕੀਟ ਪ੍ਰਾਈਸ ਕੀ ਚੱਲਦੀ ਆ। ਤੇ ਦੂਜੀ ਸਾਈਡ ਦੇਖੋ, ਤੁਸੀਂ ਜੇ ਸੇਲਸਮੈਨ ਤੇ ਡਿਪੈਂਡ ਕਰ ਰਹੇ ਹੋ, ਸੇਲਸਮੈਨ ਨੇ ਤਾਂ ਤੁਹਾਨੂੰ ਉਹ ਟੀਕਾ ਲਾਣਾ ਜਿਹੜਾ ਉਹਨੂੰ ਸਮਝ ਆਣਾ। ਹਰ ਬੰਦੇ ਨੇ ਆਪਣੀ ਪ੍ਰੋਡਕਟ ਨੂੰ ਬੈਟਰ ਕਹਿਣਾ, ਪਰ ਪ੍ਰੋਡਕਟ ਬੈਟਰ ਕਹਿਣ ਦੇ ਬਾਅਦ ਉਹਨੂੰ ਪ੍ਰੂਵ ਕਰਨਾ ਇਹ ਬਹੁਤ ਵੱਡੀ ਚੈਲੰਜ ਆ, ਜਿਹੜਾ ਅਸੀਂ ਮੇਕ ਸ਼ੋਰ ਕਰਦੇ ਆ ਕਿ ਅਸੀਂ ਪ੍ਰੂਵ ਕਰੀਏ ਕਿ ਅਸੀਂ ਪ੍ਰੋਡਕਟ ਜਿਹੜੀ ਹੈ ਤੁਹਾਨੂੰ ਦੇ ਰਹੇ ਹਾਂ ਉਹ ਟੌਪ ਦੀ ਪ੍ਰੋਡਕਟ ਹੈ ਤੇ ਪ੍ਰਾਈਸ ਜਿਹੜੀ ਹੈ ਉਹ ਮਾਰਕੀਟ ਦੀ ਬੈਸਟ ਪ੍ਰਾਈਸ। ਇਹ ਨਹੀਂ ਕਿ ਤੁਸੀਂ ਐਵੇਂ ਸ਼ੁਰੂ ਹੋ ਜਾਈਏ ਭਾਈ ਮੈਂ 50000 ਦਾ ਟਰੱਕ ਤੁਹਾਨੂੰ 40 ਦਾ ਦੇ ਰਿਹਾ। ਉਹ ਜਦੋਂ ਟਰੱਕ ਦੀ ਵੈਲਿਊ 30000 ਹੈ, ਤੁਸੀਂ 40 ਦਾ ਦੇ ਰਹੇ ਹੋ ਤੇ ਤੁਸੀਂ 10000 ਦੇ ਤੇ ਫਿਰ ਵੀ ਟਿੱਕਾ ਲਾ ਰਹੇ ਹੋ। ਟਰੱਕਿੰਗ ਕੰਪਨੀਆਂ ਫੇਲ ਹੋਣ ਦੀ ਗੱਲ ਅਸਲ ਹਕੀਕਤ ਕੀ ਹੈ? ਜਿਹੜਾ ਟਰੱਕਿੰਗ ਕੰਪਨੀ ਖੋਲੇਗਾ ਜਾਂ ਤਾਂ ਉਹ ਡਰਾਈਵਰ ਹੋਏਗਾ, ਜਾਂ ਉਹ ਇਨਵੈਸਟਰ ਹੋਏਗਾ, ਜਾਂ ਡਿਸਪੈਚਰ ਹੋਏਗਾ, ਜਾਂ ਸੇਫਟੀ ਵਾਲਾ ਹੋਏਗਾ, ਜਾਂ ਕੋਈ ਇਦਾਂ ਦਾ ਬੰਦਾ ਹੋਏਗਾ ਕਿਸੇ ਨਾਲ ਪਾਰਟਨਰਸ਼ਿਪ ਕਰਕੇ ਕਰੇਗਾ। ਇਹ ਮੇਨ ਤਰੀਕੇ ਟਰੱਕਿੰਗ ਕੰਪਨੀ ਖੁੱਲਣ ਦੇ। ਟਰੱਕਿੰਗ 'ਚ ਮੈਂ ਇਸ ਵਾਸਤੇ ਸਕਸੈਸਫੁਲ ਰਿਹਾ ਕਿਉਂਕਿ ਮੇਰੇ ਕੋਲ ਸੀਡੀਐਲ ਸੀਗਾ। ਜਦੋਂ ਕੋਈ ਪ੍ਰੋਬਲਮ ਹੁੰਦਾ ਸੀ, ਡਰਾਈਵਰ ਨੂੰ ਪ੍ਰੋਬਲਮ ਹੁੰਦਾ ਸੀ, ਕੋਈ ਹੋਰ ਸਿਚੁਏਸ਼ਨ ਹੁੰਦੀ ਸੀ, ਮੈਂ ਆਪ ਚੜ ਜਾਂਦਾ ਸੀ ਟਰੱਕ ਤੇ ਜਾਂ ਬੱਸ ਤੇ ਜਾਂ ਲਿਮੋ ਤੇ ਜਾਂ ਟੈਕਸੀ ਤੇ। ਤੁਸੀਂ ਪੰਜਾਬੀਆਂ ਦੀ ਜਾਂ ਪਾਕਿਸਤਾਨ ਵਾਲਿਆਂ ਦੀ ਜਾਂ ਹਰਿਆਣੇ ਵਾਲੇ ਦੀ ਜਿੰਨੀ ਦੀ ਟਾਪ ਦੀ ਕੰਪਨੀਆਂ ਦੇਖਦੇ ਹੋ, ਉਹਨਾਂ 'ਚ ਪੂਰੀ ਫੈਮਿਲੀ ਇਨਵੋਲਵ, ਬੱਚੇ, ਵਾਈਫ, ਬ੍ਰਦਰ, ਸਿਸਟਰ, ਮਤਲਬ ਹਰ ਬੰਦਾ ਇਨਵੋਲਵ ਹੋਇਆ। ਜੇ ਉਹਨਾਂ ਦੇ ਆਫਿਸ ਆਊਟ ਆਫ ਕੰਟਰੀ ਨੇ, ਜਿਵੇਂ ਕਈ ਆਫਿਸ ਜਿਹੜੇ ਨੇ ਉਹ ਬੈਕ ਹੋਮ ਨੇ, ਉਹ ਬੈਕ ਹੋਮ ਵੀ ਉਹਨਾਂ ਦੇ ਭੈਣ ਭਰਾ ਹੀ ਲੱਗੇ ਨੇ। ਸਾਡੇ ਹੈਗੇ ਜਿਹੜੇ ਵੈਂਡਰ ਨੇ ਜਿਹਨੂੰ ਕਹਿੰਦੇ ਸਪਲਾਇਰ, ਉਹ ਹੁਣ ਦੇਖੋ ਸਾਡੇ ਕੋਲ ਪੈਕਰ ਵੀ ਆ ਗਿਆ। ਪੈਕਰ ਇਜ਼ ਵਨ ਆਫ ਦਾ ਲਾਰਜੈਸਟ ਕੰਪਨੀ ਇਨ ਟਰੱਕਿੰਗ ਇਨ ਯੂਐਸਏ, ਜਿਨ੍ਹਾਂ ਦੀ ਪ੍ਰੋਡਕਟ ਆ ਪੀਟਰਬਿਲਟ ਤੇ ਦੂਜੀ ਪ੍ਰੋਡਕਟ ਹੈ ਕੈਨਵਰਟ, ਬਹੁਤ ਸਟਰੋਂਗ ਪ੍ਰੋਡਕਟ ਆ। ਹੁਣ ਅਸੀਂ ਉਹਨਾਂ ਦਾ ਜਿਹੜੀ ਆਸ਼ੀਰਵਾਦ ਨਾਲ ਅਸੀਂ ਉਹਨਾਂ ਦੇ ਇਕਵਿਪਮੈਂਟ ਵੇਚ ਰਹੇ ਹਾਂ ਤੇ ਉਹਨਾਂ ਦਾ ਪ੍ਰੋਗਰਾਮ ਵੀ ਵੇਚ ਰਹੇ ਹਾਂ। ਤੁਹਾਨੂੰ ਕਿਸੇ ਕਿਸਮ ਦਾ ਕੁਐਸਚਨ ਹੋ ਸਾਨੂੰ ਕਾਲ ਲਾ ਲਓ, ਅਸੀਂ ਤੁਹਾਨੂੰ ਉਹਦਾ ਕੰਪੈਰੀਜ਼ਨ ਆਪ ਬਣਾ ਕੇ ਭੇਜਾਂਗੇ। ਪੰਜਾਬੀ ਰੇਡੀਓ ਯੂਐਸਏ ਔਰ ਯੂਐਸਏ ਟਰੱਕ ਸੇਲਸ ਇਹਨਾਂ ਦੇ ਸਾਂਝੇ ਪਲੇਟਫਾਰਮ ਦੀ ਹਫਤਾਵਾਰ ਇਸ ਗੱਲ 'ਚ ਆਪ ਦਾ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਗੱਲਬਾਤ 'ਚ ਜੀ ਆਇਆਂ ਨੂੰ ਕਹਿੰਦੇ ਆ ਔਰ ਮੇਰੇ ਮਸੂਦ ਮੱਲੀ ਵੱਲੋਂ ਆਪ ਸਭ ਨੂੰ ਬੜਾ ਨਿੱਘਾ ਜਿਹਾ ਅਦਬ ਭਰਿਆ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਜੀ। ਇਸ ਪ੍ਰੋਗਰਾਮ 'ਚ ਮੈਂ ਕੱਲਾ ਨਹੀਂ ਹੁੰਦਾ, ਇਹ ਪ੍ਰੋਗਰਾਮ ਪੂਰਾ ਹੀ ਉਦੋਂ ਹੁੰਦਾ ਆ ਜਦੋਂ ਯੂਐਸਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸਾਡੇ ਨਾਲ ਸੈਯਦ ਸਾਹਿਬ ਜੁੜਦੇ ਨੇ। ਸੋ ਅੱਜ ਵੀ ਜੁੜੇ ਨੇ ਸੈਯਦ ਸਾਹਿਬ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ ਬੜਾ ਨਿੱਘਾ ਜਿਹਾ। अस्सलाम वालेकुम जी, नमस्कार सब नूं ते बहुत बहुत सत श्री अकाल सब नूं जी। बड़ी बड़ी मेहरबानी, जी आयन ਨੂੰ ਕਹਿੰਦੇ ਆ ਔਰ ਉਮੀਦ ਕਰਨੇ ਆ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਔਰ ਇਜਾਜ਼ਤ ਵੀ ਚਾਹੁੰਦੇ ਆ ਕਿ ਅਸੀਂ ਬਗੈਰ ਕਿਸੇ ਰਿਆਇਤ ਤੋਂ, ਬਗੈਰ ਕਿਸੇ ਕਹਿ ਲਵੋ ਕਿ ਮੋਹ ਪਿਆਰ ਤੋਂ, ਬਿਲਕੁਲ ਖੁਸ਼ਕ ਹੋ ਕੇ, ਕੋਰੇ ਹੋ ਕੇ, ਵਕੀਲ ਬਣ ਕੇ ਆਪਣੇ ਸਵਾਲ ਜਿਹੜੇ ਤੁਹਾਡੇ ਸਾਹਮਣੇ ਧਰ ਸਕੀਏ। ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਹੜੀ ਗੱਲ ਮਿੱਠੀ ਹੁੰਦੀ ਹੈ ਨਾ ਉਹਦੇ 'ਚ ਪ੍ਰੋਬਲਮ ਵੀ ਹੋ ਸਕਦੀ ਹੈ। ਜਿਹੜੀ ਕੋੜੀ ਗੱਲ ਹੈ ਉਹ ਸੱਚ ਹੀ ਹੁੰਦਾ। ਬਿਲਕੁਲ ਠੀਕ ਹੈ, ਪਰ ਮੇਰੇ ਹਾਸਾ ਮੈਨੂੰ ਇਸ ਕਰਕੇ ਆ ਰਿਹਾ ਕਿ ਮੇਰਾ ਅੱਜ ਦਾ ਪਹਿਲਾ ਸਵਾਲ ਹੈ ਜਿਹੜਾ ਉਹ ਕਹਿੰਦੇ ਨਾ ਕਿ ਇੱਕ ਬੰਦਾ ਸੀਗਾ ਤੇ ਉਹਨੂੰ ਕਿਸੇ ਨੇ ਕਿਹਾ ਕਿ ਬਹੁਤ ਭੈੜਾ ਆਇਆ ਇਹ। ਕਿਉਂ ਭੈੜਾ ਹੈ? ਇਹ ਬਹੁਤ ਗੰਦਾ ਆਇਆ। ਇਹ ਕਿੱਦਾਂ ਗੰਦਾ ਆਇਆ? ਇਹ ਵੇਖ ਇਹਦੇ ਕੱਪੜੇ ਜਿਹੜੇ ਨੇ ਲਿਬੜੇ ਨੇ, ਇਹ ਸਾਫ਼ ਨਹੀਂ ਰਹਿੰਦਾ, ਗੰਦਾ ਆਦਮੀ। ਉਹ ਬੁਰਾਈ ਉਹਦੀ ਬੰਦ ਕਰ ਰਿਹਾ। ਉਹ ਜਦੋਂ ਉਹਨੂੰ ਕਿਹਾ ਕਿ ਯਾਰ ਤੇਰੇ ਕੱਪੜੇ ਏਦਾਂ ਆ, ਤੇਰੇ ਬਾਰੇ ਕੋਈ ਚੰਗੀ ਰਾਏ ਨਹੀਂ ਹੈ, ਉਹ ਆਪਣੇ ਛੱਡ ਕੇ ਦੂਜੇ ਦਾ ਝੱਗਾ ਫੜ ਕੇ ਇਹ ਵੇਖੋ ਇਹਦੇ ਮੇਰੇ ਨਾਲ ਬਹੁਤ ਗੰਦੇ ਜੇ। ਉਹਨੇ ਆਪਣੀ ਸਫਾਈ ਨਹੀਂ ਕੀਤੀ, ਆਪਣਾ ਸੁਧਾਰ ਨਹੀਂ ਕੀਤਾ, ਉਹਨੇ ਦੂਜੇ ਵੱਲ ਇਸ਼ਾਰਾ ਕੀਤਾ। ਪਹਿਲਾ ਸਵਾਲ ਹੈ ਜਿਹੜਾ ਉਹ ਇਹ ਹੈ, ਤੁਹਾਡੇ ਕਾਰੋਬਾਰੀ, ਵਪਾਰੀ, ਕੰਪੀਟੀਟਰ, ਜ਼ਾਹਿਰ ਹੈ ਹਰ ਬੰਦੇ ਨੇ ਦੁਕਾਨ ਹੈ ਜਿਹੜੀ ਖੋਲੀ ਹੈ, ਹਰ ਕਿਸੇ ਨੇ ਰੋਜ਼ੀ ਕਮਾਉਣੀ ਹੈ, ਢੰਗ ਵੱਖੋ ਵੱਖ ਆ। ਕਈ ਵਾਰ ਅਸੀਂ ਆਪਣਾ ਸੌਦਾ ਵੇਚਣ ਲਈ ਨਾ ਕਹਿੰਦੇ ਆ ਕਿ ਇਹਦੇ ਦਾਗ ਜੇ, ਇਹ ਨਹੀਂ ਦੱਸਦੇ ਕਿ ਸਾਡੇ ਦਾਗ ਨੇ ਜਿਹੜੇ ਉਹ ਬਹੁਤੇ ਨੇ। ਸੁਣਿਆ ਆ ਕਿ ਬਹੁਤ ਸਾਰੇ ਟਰੱਕ ਵੇਚਣ ਵਾਲੇ ਨੇ ਜਿਹੜੇ ਉਹ ਆਪਣੇ ਗਾਹਕਾਂ ਨੂੰ ਤੁਹਾਡੀ ਵੈਬਸਾਈਟ ਖੋਲ ਕੇ ਵਹਾਉਂਦੇ ਨੇ ਕਿ ਆ ਵੇਖੋ ਜੀ ਯੂਐਸਏ ਟਰੱਕ ਸੇਲਸ ਵਾਲੇ ਨੇ ਜਿਹੜੇ ਇਹ ਇਹਨਾਂ ਦੇ ਟਰੱਕ ਮਹਿੰਗੇ ਨੇ, ਸਾਡੇ ਟਰੱਕ ਸਸਤੇ ਨੇ, ਇਹਨਾਂ ਦਾ ਸੌਦਾ ਜਿਹੜਾ ਉਹ ਮਹਿੰਗਾ ਅਸੀਂ ਫੇਰ ਸਸਤਾ ਦੇਣ ਦੇ ਆ। ਜ਼ਰਾ ਸਫਾਈ ਦਵੋ ਹਾਂ ਇਹਦੀ, ਇਹ ਇਤਲਾਵਾਂ ਤੁਹਾਡੇ ਕੋਲ ਵੀ ਹੋਣੀਆਂ ਨੇ।
ਜੀ ਬਿਲਕੁਲ ਬਹੁਤ ਇਹ ਮਤਲਬ ਇਸ ਤਰ੍ਹਾਂ ਸਮਝ ਲਓ ਕਿ USA ਟਰੱਕ ਸੇਲ ਜਿਹੜਾ ਹੈ ਇਸ ਵੇਲੇ ਬੈਂਚਮਾਰਕ ਹੈਗਾ। ਮੋਸਟਲੀ ਜਿਹੜੇ ਆਪਣੇ ਟਰੱਕਿੰਗ ਕੰਪਨੀਆਂ ਨੇ ਟਰੱਕ ਵੇਚਣ ਵਾਲੀਆਂ ਉਹ ਸਾਡੀ ਵੈਬਸਾਈਟ ਜਿਹੜੀ ਆ ਉਹ ਲੋਕਾਂ ਨੂੰ ਦਿਖਾਉਂਦੇ ਨੇ ਕਿ ਦੇਖੋ ਇਹਨਾਂ ਦਾ ਸਮਾਨ ਇੰਨੇ ਦਾ ਲੱਗਾ ਤੇ ਅੱਛਾ ਉਹ ਸਾਡੀ ਦੀ ਨੈਗੇਟਿਵ ਮਾਰਕੀਟਿੰਗ ਨਹੀਂ ਹੈਗੀ, ਪੋਜ਼ਿਟਿਵ ਮਾਰਕੀਟਿੰਗ ਆ। ਮੈਂ ਤੁਹਾਨੂੰ ਦੋ ਤਿੰਨ ਪੁਆਇੰਟ ਦੱਸਦਾ। ਆਪਾਂ ਚਲੋ ਇਦਾਂ ਸ਼ੁਰੂ ਕਰਦੇ ਹਾਂ ਗੱਲ। ਕਈ ਵਾਰੀ ਆਪਾਂ ਡੀਜ਼ਲ ਪਾਉਂਦੇ ਆ ਡਿਫਰੈਂਟ ਸਟੇਟਾਂ ਤੋਂ, ਠੀਕ ਹੈ ਤੇ ਉਹ ਸਾਨੂੰ ਲੱਗਦਾ ਕਿ ਉਹ ਸਟੇਟ ਅਸੀਂ ਜਿਵੇਂ ਟੈਕਸਸ ਤੇ ਡੀਜ਼ਲ ਪਵਾਇਆ ਜਾਂ ਓਹਾਈਓ ਤੇ ਡੀਜ਼ਲ ਪਵਾਇਆ, ਜਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਓਹਾਈਓ ਦਾ ਡੀਜ਼ਲ ਆ ਉਹ ਮਹਿੰਗਾ ਹੈ ਪਰ ਟੈਕਸਸ ਦਾ ਡੀਜ਼ਲ ਸਸਤਾ ਹੈ। ਠੀਕ ਹੈ ਜੀ। ਉਹ ਡੀਜ਼ਲ ਜਿਹੜਾ ਹੁੰਦਾ ਉਹਦੇ ਚ ਇਫਟਾ ਦੀ ਹਰ ਸਟੇਟ ਦੀ ਇਫਟਾ ਦੀ ਜਿਹੜੀ ਹੁੰਦੀ ਆ ਪਰਸੈਂਟੇਜ ਲੱਗੀ ਹੁੰਦੀ ਆ। ਠੀਕ ਹੈ। ਕੁਝ ਸਟੇਟਾਂ ਜ਼ਿਆਦਾ ਲਾਉਂਦੇ ਨੇ, ਕੁਝ ਸਟੇਟਾਂ ਘੱਟ ਲਾਉਂਦੇ ਆ। ਜੇ ਮੈਂ ਐਗਜ਼ਾਮਪਲ ਦੇਣਾ, ਜੇ ਤੁਸੀਂ ਓਹਾਈਓ ਤੋਂ ਡੀਜ਼ਲ ਚੱਕੋ, ਜਿਹੜੀ ਡੀਜ਼ਲ ਦੀ ਪੰਪ ਦੇ ਪ੍ਰਾਈਸ ਆ ਉਹ $3.73 ਆ, ਐਗਜ਼ਾਮਪਲ ਦੇ ਰਿਹਾ। ਟੈਕਸਸ 'ਚ ਉਹੀ ਜਿਹੜੀ ਹੈ ਡੀਜ਼ਲ ਦੀ ਪ੍ਰਾਈਸ ਉਹ ਘੱਟ ਹੋਣੀ ਹੈ, ਉਹ ਹੋਣੀ ਹੈ ਮੈਂ ਐਗਜ਼ਾਮਪਲ ਦੇ ਰਿਹਾ $3.23। ਅੱਛਾ। ਪਰ ਜਦੋਂ ਤੁਸੀਂ ਦੇਖੋਗੇ ਕਿ ਜਿਹੜਾ ਓਹਾਈਓ ਵਾਲਾ ਹੈਗਾ ਉਹਦੇ ਤੇ ਆਲਮੋਸਟ 70 ਸੈਂਟ ਜਿਹੜੇ ਨੇ ਉਹ ਲੱਗੇ ਨੇ ਇਫਤਾ ਦੇ, ਤੇ ਟੈਕਸਸ ਜਿਹੜੇ ਨੇ ਸਿਰਫ 20 ਸੈਂਟ ਲੱਗੇ ਨੇ। ਅੱਛਾ। ਜਦੋਂ ਤੁਸੀਂ ਕੈਲਕੂਲੇਸ਼ਨ ਇਫਤਾ ਦੀ ਕਰਕੇ ਦੇਖੋਗੇ ਤੇ ਤੁਹਾਨੂੰ ਟੈਕਸਸ 'ਚ ਜਿਹੜਾ ਡੀਜ਼ਲ ਆ ਇਫਤਾ ਦੇ ਬਾਅਦ ਉਹ ਬੇਸਿਕਲੀ ਡੀਜ਼ਲ ਜਿਹੜਾ ਟੋਟਲ ਤੁਹਾਨੂੰ ਬਾਟਮ ਲਾਈਨ ਜਿਹੜੀ ਪ੍ਰਾਈਸ ਆ ਉਹ ਟੈਕਸਸ 'ਚ ਮਹਿੰਗੀ ਪੈ ਰਹੀ ਆ ਤੇ ਓਹਾਈਓ ਵਿੱਚ ਜਿਹੜੀ ਆ ਉਹ ਘੱਟ ਪੈ ਰਹੀ ਆ। ਉਹਦੀ ਰੀਜ਼ਨ ਇਹ ਆ ਕਿ ਉਹਦੇ 'ਚ ਆਲਰੇਡੀ ਇਫਤਾ ਦਾ ਟੈਕਸ ਲੱਗਿਆ। ਠੀਕ ਹੈ। ਤੇ ਇਹ ਚੀਜ਼ਾਂ ਜਿਹੜੀਆਂ ਬਰੀਕੀ 'ਚ ਜਾਓਗੇ ਤੇ ਫਿਰ ਤੁਸੀਂ ਕਹੋਗੇ ਹਾਂ ਹੁਣ ਸਾਨੂੰ ਸਮਝ ਆਇਆ ਗੇਮ ਚੱਲਦੀ ਕੀ ਹੈਗੀ। ਇਸ ਠੀਕ ਹੈ। ਵਾਸਤੇ ਜਿਹੜੀ ਉੱਤੋਂ ਦੀ ਪ੍ਰਾਈਸ ਮਿਲਦੀ ਹੈ ਨਾ, ਜਿਹੜੀ ਕਹਿੰਦੇ ਜਿਹੜੀ ਮਿੱਠੀਆਂ ਗੋਲੀਆਂ ਨੇ ਨਾ ਇਹ ਥੋੜੀ ਜਿਹੀਆਂ ਡਿਫਰੈਂਟ ਹੁੰਦੀਆਂ। ਜਿਹੜੀ ਕੜਵੀ ਗੋਲੀਆਂ ਨੇ ਇਹ ਥੋੜੀ ਜਿਹੀਆਂ ਇਹ ਹੈਲਥ ਨੂੰ ਠੀਕ ਕਰਨ ਵਾਸਤੇ ਕੜਵੀ ਗੋਲੀ ਚਾਹੀਦੀ ਆ, ਮਿੱਠੀਆਂ ਠੀਕ ਹੈ। ਗੋਲੀਆਂ ਨਾਲ ਕੰਮ। ਠੀਕ ਹੈ। ਤੇ ਉਹਦਾ ਜਦੋਂ ਤੁਸੀਂ ਟਰੱਕ ਸਾਡਾ ਕੰਪੇਅਰ ਕਰਦੇ ਹੋ, ਪਹਿਲੀ ਗੱਲ ਕਿ ਜਦੋਂ ਵੀ ਤੁਸੀਂ ਟਰੱਕ ਚੈੱਕ ਕਰੋ ਸਾਡੀ ਓਰੀਜਨਲ ਪਿਕਚਰਾਂ ਲੱਗੀਆਂ ਹੁੰਦੀਆਂ 99%। ਚਲੋ ਕੋਈ ਠੀਕ ਇਨਕਮ ਹੈ। ਨਹੀਂ ਹੈਗਾ ਤੇ ਉਹਦੀ ਇੱਕ ਅੱਧੀ ਅਸੀਂ ਪਿਕਚਰ ਕੱਟ ਲਾ ਲਾਂਗੇ, ਪਰ ਮੋਸਟਲੀ ਸਾਡੀ ਪਿਕਚਰਾਂ ਟਰੱਕਾਂ ਦੀ ਲੱਗੀਆਂ ਨੇ। ਠੀਕ ਹੈ। ਦੂਸਰੀ ਚੀਜ਼ ਸਾਡਾ ਵਿਨ ਨੰਬਰ ਲੱਗਿਆ। ਤੁਸੀਂ ਵਿਨ ਨੰਬਰ ਲੈ ਕੇ ਉਹਨੂੰ ਗੂਗਲ ਕਰ ਲਓ, ਤੁਹਾਨੂੰ ਪਤਾ ਲੱਗ ਜਾਣਾ ਕਿਸ ਸੋਰਸ ਤੋਂ ਸਾਡਾ ਟਰੱਕ ਆਇਆ। ਠੀਕ ਹੈ। ਤੀਸਰੀ ਚੀਜ਼, ਜਦੋਂ ਤੁਸੀਂ ਸਾਡੇ ਰਿਵਿਊ ਚੈੱਕ ਕਰਦੇ ਹੋ ਤੇ ਹੋਰ ਲੋਕਾਂ ਦੇ ਰਿਵਿਊ ਚੈੱਕ ਕਰਦੇ ਹੋ, ਤੁਹਾਨੂੰ ਉਸ ਵੇਲੇ ਟਾਈਮ ਖੁੱਲ ਜਾਣਾ ਕਿ ਯਾਰ ਹੋਇਆ ਕੀ ਆ। ਕਿਉਂਕਿ ਅਸੀਂ ਟਰੱਕ ਜਿਹੜੇ ਨੇ ਉਹ ਮੇਜਰ ਸੋਰਸ ਤੋਂ ਲੈ ਰਹੇ ਹਾਂ, ਮੇਨਟੇਨੈਂਸ ਕਰਕੇ ਦੇ ਰਹੇ ਹਾਂ, ਨਾਲ ਵਾਰੰਟੀ ਲਾ ਕੇ ਦੇ ਰਹੇ ਹਾਂ। ਚਲੋ ਇਹ ਚੱਲਦਾ ਟਰੱਕ ਆ, ਯੂਜ਼ ਟਰੱਕ ਆ, ਬ੍ਰਾਂਡ ਨਿਊ ਟਰੱਕ 'ਚ ਵੀ ਪ੍ਰੋਬਲਮ ਆ ਜਾਂਦੀ ਆ ਤੇ ਐਟਲੀਸਟ ਦਵਾਈ ਹੁੰਦੀ ਆ, ਅਸੀਂ ਉਹਦੀ ਹੈਲਪ ਕਰ ਸਕਦੇ ਹਾਂ। ਜੇ ਟਰੱਕ ਜਿਹੜਾ ਕੈਲੀਫੋਰਨੀਆ ਤੋਂ ਲਿਆ ਤੇ ਨਿਊਯਾਰਕ ਜਾ ਕੇ ਕਸਟਮਰ ਨੇ ਲਿਆ ਤੇ ਨਿਊਯਾਰਕ 'ਚ ਜੇ ਖੜ ਗਿਆ ਤੇ ਉਹਦੀ ਵਾਰੰਟੀ ਲੱਗੀ, ਤੁਸੀਂ ਨਿਊਯਾਰਕ 'ਚ ਜਾ ਕੇ ਠੀਕ ਕਰਾ ਸਕਦੇ ਹੋ ਉਹਨੂੰ। ਠੀਕ ਹੈ। ਉਹਦਾ ਜਿਹੜਾ ਖਰਚਾ ਪਾਣੀ ਉਹ ਵੀ ਅਸੀਂ ਪੇ ਕਰਨਾ, ਕਿਉਂਕਿ ਵਾਰੰਟੀ ਦੇ ਪੈਸੇ ਵੀ ਦੇਣੇ, ਆਇਲ ਚੇਂਜ ਦੇ ਪੈਸੇ ਵੀ ਦੇਣੇ, ਐਨੂਅਲ ਇਨਸਪੈਕਸ਼ਨ ਦੇ ਪੈਸੇ ਦੇਣੇ, ਕੋਈ ਸੀਲ ਸੂਲ ਲੀਕ ਹੈਗੀ ਉਹ ਵੀ ਕਰਕੇ ਦੇਣੀ ਆ। ਮੋਸਟਲੀ ਜਿਹੜੇ ਸਾਡੇ ਹੋਰ ਭੈਣ ਭਰਾ ਨੇ ਜਿਹੜੇ ਟਰੱਕਿੰਗ ਇੰਡਸਟਰੀ 'ਚ ਨੇ, ਜਿਹੜੇ ਟਰੱਕ ਸੇਲ ਕਰਦੇ ਨੇ, ਉਹ ਇਹ ਚੀਜ਼ਾਂ ਨਹੀਂ ਦੇਖਦੇ। ਉਹ ਸਿਰਫ ਕੋਸ਼ਿਸ਼ ਕਰਦੇ ਨੇ ਕਿ ਕਸਟਮਰ ਨੂੰ ਨੈਗੋਸੀਏਸ਼ਨ ਤੇ ਫੋਕਸ ਰੱਖੀਏ। ਉਹ ਨੈਗੋਸ਼ੀਏਸ਼ਨ ਤੇ ਉਹ ਸਾਡੀ ਪਿਕਚਰ ਵੀ ਦਿਖਾਣੇ ਆ ਕਿ ਦੇਖੋ ਇਹਨਾਂ ਦੇ ਟਰੱਕ ਇਹਨਾਂ ਦਾ ਲਾਇਆ, ਮੈਂ ਤੁਹਾਨੂੰ 3000 ਸਸਤਾ ਦਿੰਨਾ। ਤੇ ਗੱਲ ਹੋਈ ਹੈ ਕਿ ਜਦੋਂ ਤੁਸੀਂ ਉਹਨੂੰ ਡੀਪ ਡਾਊਨ ਜਾ ਕੇ ਦੇਖਦੇ ਹੋ ਟਰੱਕ ਦਾ ਸੋਰਸ ਕੀ ਆ, ਇਹ ਬੈਂਕ ਦਾ ਚੱਕਿਆ ਤੇ ਨਹੀਂ। ਇਹ ਜਦੋਂ ਵਿਨ ਨੰਬਰ ਤੁਸੀਂ ਸਰਚ ਕਰਦੇ ਹੋ ਤੁਹਾਨੂੰ ਆਕਸ਼ਨ ਦਾ ਲੱਗ ਜਾਂਦਾ, ਰਿਚੀ ਬ੍ਰਦਰ ਤੇ ਵਿਕਿਆ, ਤੁਹਾਨੂੰ ਪੂਰੀ ਗੱਲ ਸਮਝ ਆਉਂਦੀ ਹੈ ਇਹਨਾਂ ਨੇ ਆਕਸ਼ਨ ਤੋਂ ਟਰੱਕ ਲਿਆ। ਦੂਸਰੀ ਗੱਲ, ਜਦੋਂ ਤੁਸੀਂ ਟਰੱਕ ਲੈ ਕੇ ਜਾਂਦੇ ਹੋ ਉਹਦੇ ਬਾਅਦ ਜਿਹੜੇ ਰਿਵਿਊ ਨੇ ਉਹ ਕਿੱਦਾਂ ਦੇ ਨੇ ਉਹ ਵੀ ਤੁਸੀਂ ਚੈੱਕ ਕਰੋ। ਜੀ ਬਿਲਕੁਲ। ਇਹ ਸਾਰੀ ਜਿਹੜੀ ਇਹ ਇੱਕ ਟਰੱਕ ਬਾਏ ਕਰਨਾ ਨਾ, ਹੁਣ ਇਹ ਆਰਟ ਨਹੀਂ ਹੈਗਾ। ਹੁਣ ਤੁਸੀਂ ਇਹ ਜਿਵੇਂ ਸਾਡੇ ਕੋਲ ਸੇਲਸਮੈਨ ਨਹੀਂ ਹੈਗੇ, ਸੇਲਸਮੈਨ ਦਾ ਕੰਮ ਆ ਕਿ ਕਿਸੇ ਚੀਜ਼ ਨੂੰ ਵੇਚਣਾ। ਠੀਕ ਹੈ ਜੀ। ਜੀ ਸੇਲਸਮੈਨ ਦਾ ਕੰਮ ਆ ਕਿਸੇ ਸ਼ੈ ਨੂੰ ਵੇਚਣਾ, ਔਰ ਤੁਹਾਡੇ ਕੋਲ ਹੈ ਨਹੀਂ ਜੀ। ਸਾਡੇ ਕੋਲ ਸੇਲਸਮੈਨ ਨਹੀਂ ਹੈਗੇ, ਅਸੀਂ ਚੀਜ਼ ਵੇਚਦੇ ਨਹੀਂ ਹੈ, ਅਸੀਂ ਚਾਹੁੰਦੇ ਕਸਟਮਰ ਸਾਡੇ ਤੋਂ ਬਾਏ ਕਰੇ। ਠੀਕ ਹੈ। ਹੁਣ ਬਹੁਤ ਵਾਰੀ ਕਸਟਮਰ ਸਾਨੂੰ ਫੋਨ ਕਰਦੇ, ਉਹ ਕਹਿੰਦੇ ਭਾਈ ਕੋਈ ਡਿਸਕਾਊਂਟ ਦੇ ਦਿਓ। ਮੈਂ ਕਹਿੰਦਾ ਵੀਰ ਜੀ ਤੁਹਾਨੂੰ ਜਦੋਂ ਕਾਲ ਕੀਤੀ ਤੁਹਾਨੂੰ ਪਤਾ ਕਿੰਨੇ ਦੇ ਟਰੱਕ ਆ? ਕਹਿੰਦੇ ਹਾਂ ਇੰਨੇ ਦਾ ਟਰੱਕ ਆ। ਠੀਕ ਆ। ਮੈਂ ਕਿਹਾ ਭਾਈ ਜੇ ਮੈਂ ਇਹਦੀ ਪ੍ਰਾਈਸ 5000 ਉੱਤੇ ਕਰਕੇ ਲਾਵਾਂ ਤੇ ਤੁਹਾਨੂੰ 5000 ਡਿਸਕਾਊਂਟ ਦੇ ਦਾਂ, ਕਿੱਦਾਂ ਫੀਲ ਕਰੋਗੇ? ਨਹੀਂ ਭਾਈ ਉਹ ਤਾਂ ਸਹੀ ਗੱਲ ਨਹੀਂ ਹੈਗੀ। ਤੇ ਭਾਈ ਫਿਰ ਆਪਾਂ ਡਿਸਕਾਊਂਟ ਨਾ ਦੇਖੀਏ, ਆਪਾਂ ਦੇਖੀਏ ਟਰੱਕ ਕਿਹੜਾ ਚਾਹੀਦਾ ਸਾਨੂੰ। ਜੇ ਟਰੱਕ ਸਾਡਾ ਮਨ ਹੈਗਾ ਟਰੱਕ ਦਾ ਤੇ ਟਰੱਕ ਜਦ ਸਾਨੂੰ ਠੀਕ ਲੱਗਦਾ, ਅਸੀਂ ਉਹਦੀ ਕੰਪਿਊਟਰ ਜਾ ਕੇ ਕੰਪੇਅਰ ਕਰ ਲਈਏ ਮਾਰਕੀਟ ਪ੍ਰਾਈਸ ਕੀ ਚੱਲਦੀ ਆ ਐਜ਼। ਤੇ ਦੂਜੀ ਸਾਈਡ ਦੇਖੋ, ਤੁਸੀਂ ਜੇ ਸੇਲਸਮੈਨ ਤੇ ਡਿਪੈਂਡ ਕਰ ਰਹੇ ਹੋ, ਸੇਲਸਮੈਨ ਨੇ ਤੇ ਤੁਹਾਨੂੰ ਉਹ ਟੀਕਾ ਲਾਣਾ ਜਿਹੜਾ ਉਹਨੂੰ ਸਮਝ ਆਣਾ। ਇਸ ਤਰ੍ਹਾਂ ਹੀ
ਬਾਕੀ ਜਿਹੜੀ ਪ੍ਰਾਈਸ ਕੱਟ ਹੋਣੀ ਜਿਹੜੀ ਚੀਜ਼ ਆ ਉਹ ਤੇ ਬਹੁਤ ਮੇਰੇ ਖਿਆਲ 'ਚ ਜਿਹੜੀ ਆ ਉਹ ਇੱਕ ਟੂਲ ਹੈਗਾ ਲੋਕਾਂ ਨੂੰ ਫੋਰਸ ਕਰਨ ਦਾ ਕਿ ਤੁਸੀਂ ਗਲਤ ਪ੍ਰੋਡਕਟ ਲਓ। ਹੁਣ ਬਿਲਕੁਲ ਤੁਸੀਂ ਠੀਕ ਕਿਸੇ ਇਸ ਕੰਟਰੀ ਤੁਸੀਂ ਕਿਸੇ ਬੰਦੂਕ ਤੇ ਨਹੀਂ ਰੱਖ ਸਕਦੇ ਕਿ ਤੂੰ ਟਰੱਕ ਲੈ ਮੇਰੇ ਤੋਂ, ਹਾਂਜੀ। ਹੈ। ਉਹਦਾ ਟੂਲ ਜਿਹੜਾ ਹੈਗਾ ਉਹ ਹੈਗਾ ਡਿਸਕਾਊਂਟ। ਉਹ ਡਿਸਕਾਊਂਟ ਦਾ ਵਰਡ ਲੈ ਕੇ ਤੁਸੀਂ ਕਸਟਮਰ ਨੂੰ ਪ੍ਰੈਸ਼ਰ ਕਰ ਸਕਦੇ ਹੋ। ਉਹ ਬਿਲਕੁਲ ਯੂਐਸਏ ਠੀਕ। ਟਰੱਕ ਸੇਲ 'ਚ ਉਹ ਕੰਮ ਨਹੀਂ ਕਰਦੇ ਕਿਉਂਕਿ ਸਾਨੂੰ ਪ੍ਰੋਡਕਟ ਦੇ ਉੱਤੇ ਪੂਰਾ ਮਾਣ ਹੈਗਾ ਕਿ ਅਸੀਂ ਜਿਹੜਾ ਪ੍ਰੋਡਕਟ ਦੇ ਰਹੇ ਹਾਂ, ਅਸੀਂ ਜਿਹੜਾ ਪੈਕੇਜ ਬਣਾ ਕੇ ਦੇ ਰਹੇ ਹਾਂ, ਅਸੀਂ ਜਿਹੜਾ ਸਿਲਵਰ ਪ੍ਰੋਡਕਟ ਦੇ ਰਹੇ ਹਾਂ, ਜਿਹੜਾ ਅਸੀਂ 골ਡ ਪ੍ਰੋਡਕਟ ਦੇ ਰਹੇ ਹਾਂ, ਸਾਡੇ ਮੈਨੂਫੈਕਚਰਰ ਸਾਡੇ ਨਾਲ ਖੜੇ ਨੇ। ਜਿਵੇਂ ਅਸੀਂ ਪੈਕਰ ਦੇ ਡੀਲਰ ਹਾਂ, ਜਿਹੜੀ ਪੈਕਰ ਦੀ ਪ੍ਰੋਡਕਟ ਆ ਉਹ ਸਾਡੇ ਨਾਲ ਖੜੇ ਨੇ। ਐਵੇਂ ਮੈਨੂਫੈਕਚਰ ਕਿਸੇ ਨਾਲ ਤਾਂ ਨਹੀਂ ਤੁਰ ਜਾਂਦਾ। ਹੁਣ ਬਿਲਕੁਲ ਠੀਕ। ਸਾਡੇ ਕੋਲ ਕਿਹੜੇ ਕੋਈ $100 ਮਿਲੀਅਨ ਨੇ, ਅਸੀਂ ਤੇ ਬਹੁਤ ਛੋਟੇ ਜਿਹੇ ਲੋਕ ਨੇ, ਪਰ ਮੈਨੂਫੈਕਚਰ ਜਦੋਂ ਨਾਲ ਲੱਗ ਗਿਆ ਇਹਦਾ ਮਕਸਦ ਹੈ ਮੈਨੂਫੈਕਚਰ ਨੇ ਦੇਖਿਆ, ਸਾਡੇ ਤੇ ਬਲੀਵ ਕੀਤਾ, ਸਾਡੇ ਐਕਸ਼ਨ ਤੇ ਬਲੀਵ ਕੀਤਾ ਤੇ ਸਾਡੇ ਨਾਲ ਆਪਣਾ ਨਾਂ ਜੋੜ ਦਿੱਤਾ। ਬਿਲਕੁਲ ਠੀਕ ਹੈ, ਯਾਨੀ ਉਹ ਆਪਰੇਸ਼ਨ ਔਰ ਸਰਵਿਸਿਜ਼ ਤੋਂ ਸੈਟੀਸਫਾਈਡ ਹੈ ਤੇ ਉਹ ਇਖਤਿਆਰ ਦੇ ਰਿਹਾ। ਉਹ ਸਮਝਦੇ ਨੇ ਕਿ ਮੈਨੂਫੈਕਚਰ ਜਿਵੇਂ ਇੰਟਰਨੈਸ਼ਨਲ ਹੈ, ਉਹ ਸਮਝਦਾ ਇੰਟਰਨੈਸ਼ਨਲ ਕਿ ਯਾਰ ਇਹ ਲੋਕੀ ਇੰਨੀ ਵਰਥ ਕਰਦੇ ਨੇ, ਇਹ ਸਾਨੂੰ ਰਿਪਰੈਜ਼ੈਂਟ ਕਰ ਸਕਦੇ ਨੇ। ਬਿਲਕੁਲ ਠੀਕ ਹੈ। ਹਾਂ, ਉਹ ਚੀਜ਼ਾਂ ਹੁਣ ਜੇ ਤੁਸੀਂ ਮਾਈਂਡ 'ਚ ਰੱਖ ਕੇ ਚਲੋ, ਕੋਈ ਤੁਹਾਨੂੰ ਹੋਰ ਵੀ ਕੁਐਸਚਨ ਹੋਏ, ਇਹ ਖਾਲੀ ਇਹ ਕੁਐਸਚਨ ਨਹੀਂ ਹੈਗਾ, ਅਸੀਂ ਵੀ ਕਮੈਂਟ ਦੇਖਦੇ ਹਾਂ, ਤੁਹਾਨੂੰ ਕਿਸੇ ਕਿਸਮ ਦਾ ਕੁਐਸਚਨ ਹੋ ਸਾਨੂੰ ਕਾਲ ਲਾ ਲਓ, ਅਸੀਂ ਤੁਹਾਨੂੰ ਉਹਦਾ ਕੰਪੈਰੀਜ਼ਨ ਆਪ ਬਣਾ ਕੇ ਭੇਜਾਂਗੇ। ਇੱਕ ਤਾਂ ਕਿਆ ਹੁੰਦਾ ਨਾ ਕਿ ਤੁਸੀਂ ਜੀ ਬਿਲਕੁਲ, ਇੱਕ ਤਾਂ ਹੁੰਦਾ ਨਾ ਤੁਸੀਂ ਅੰਨਾ ਅੱਖੇ ਬੰਦ ਕਰਕੇ ਤੁਸੀਂ ਬਲੀਵ ਕਰ ਰਹੇ ਹੋ ਕਿਉਂਕਿ ਹਰ ਬੰਦੇ ਨੇ ਆਪਣੀ ਪ੍ਰੋਡਕਟ ਨੂੰ ਬੈਟਰ ਕਹਿਣਾ, ਪਰ ਪ੍ਰੋਡਕਟ ਬੈਟਰ ਕਹਿਣ ਦੇ ਬਾਅਦ ਉਹਨੂੰ ਪ੍ਰੂਵ ਕਰਨਾ ਇਹ ਬਹੁਤ ਵੱਡੀ ਚੈਲੰਜ ਆ, ਜਿਹੜਾ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਅਸੀਂ ਪ੍ਰੂਵ ਕਰੀਏ ਕਿ ਅਸੀਂ ਪ੍ਰੋਡਕਟ ਜਿਹੜੀ ਹੈ ਤੁਹਾਨੂੰ ਦੇ ਰਹੇ ਹਾਂ ਉਹ ਟੌਪ ਦੀ ਪ੍ਰੋਡਕਟ ਹੈ ਤੇ ਪ੍ਰਾਈਸ ਜਿਹੜੀ ਆ ਉਹ ਮਾਰਕੀਟ ਦੀ ਬੈਸਟ ਪ੍ਰਾਈਸ ਆ। ਇਹ ਨਹੀਂ ਕਿ ਤੁਸੀਂ ਐਵੇਂ ਸ਼ੁਰੂ ਹੋ ਜਾਈਏ ਭਾਈ ਮੈਂ 50,000 ਦਾ ਟਰੱਕ ਤੁਹਾਨੂੰ 40 ਦਾ ਦੇ ਰਿਹਾ, ਉਹ ਜਦੋਂ ਟਰੱਕ ਦੀ ਵੈਲਿਊ 30,000 ਹੈ, ਤੁਸੀਂ 40 ਦਾ ਦੇ ਰਹੇ ਹੋ ਤੇ ਤੁਸੀਂ 10,000 ਦੇ ਤੇ ਫਿਰ ਵੀ ਟਿੱਕਾ ਲਾ ਰਹੇ ਹੋ। ਏਦਾਂ ਹੀ ਇਹ ਚੀਜ਼ਾਂ ਜਦੋਂ ਦੇਖ ਕੇ ਚੱਲੋ ਤੇ ਫਿਰ ਤੁਹਾਨੂੰ ਕੰਪੈਰੀਜ਼ਨ ਦਾ ਪਤਾ ਲੱਗਦਾ ਹੈ। ਤੇ ਅੱਜ ਕੱਲ ਜਿਹੜਾ ਸਿਸਟਮ ਹੈ ਨਾ ਆਪਣਾ ਮੱਲੀ ਸਾਹਿਬ, ਅੱਜ ਕੱਲ ਜਿਹੜਾ ਨਾ ਬਹੁਤ ਐਜੂਕੇਟਿਡ ਸਿਸਟਮ ਆ। ਠੀਕ ਹੈ। ਅੱਜ ਕੱਲ ਦੇ ਟਾਈਮ 'ਚ ਤੁਸੀਂ ਕਿਸੇ ਨੂੰ ਜਿਹੜੀ ਚੀਟ ਹੈ ਨਾ ਉਹ 2 ਵਾਰੀ ਨਹੀਂ ਕਰ ਸਕਦੇ, ਮੈਂ ਤਾਂ ਕਹਿੰਦਾ 1 ਵਾਰੀ ਵੀ ਨਹੀਂ ਕਰ ਸਕਦੇ। ਜੇ ਤੁਸੀਂ ਗਲਤ ਇਨਫੋਰਮੇਸ਼ਨ ਜਿਹੜਾ ਦਿਓਗੇ, ਬਿਲਕੁਲ ਠੀਕ ਹੈ, ਫਿਰ ਜੇ ਉਹ ਜਾਂਚ ਕਰਕੇ ਮਾਹਿਰ ਕੰਪਿਊਟਰ ਜਾ ਕੇ ਤੁਸੀਂ ਪਾ ਲਓ, ਉਹਦੇ 'ਚ ਦੇਖ ਲਓ ਤੁਸੀਂ ਪੂਰੇ ਯੂਐਸ ਦੀ ਕੀ ਪੂਰੇ ਯੂਐਸ ਕੈਨੇਡਾ ਤੇ ਪਤਾ ਨਹੀਂ ਕਿਹੜੀ ਇਨਫੋਰਮੇਸ਼ਨ ਤੁਹਾਨੂੰ 1 ਮਿੰਟ 'ਚ ਮਿਲ ਜਾਣੀ ਕਿ ਬਈ ਇਹ ਟਰੱਕ ਕਿਧਰੋਂ ਆਇਆ, ਕਿਹੜੀ ਫਲੀਟ 'ਚ ਚੱਲਾ ਸੀ, ਇਹ ਬੈਂਕ ਦਾ ਰਿਪੋਰਟ ਟਰੱਕ ਹੈਗਾ ਨਹੀਂ ਹੈਗਾ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਆ ਜਾਣੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਅਗਲਾ ਸਵਾਲ ਜ਼ਰਾ ਥੋੜਾ ਜਿਹਾ ਕੋੜਾ ਆ, ਤੁਹਾਡੇ ਵੀ ਕੰਨੀ ਗੱਲਾਂ ਪੈਂਦੀਆਂ ਹੋਣਗੀਆਂ। ਟਰੱਕਿੰਗ ਕੰਪਨੀਆਂ ਫੇਲ ਹੋਣ ਦੀ ਗੱਲ, ਔਰ ਦੂਜੇ ਦਿਨ ਇਹ ਪਤਾ ਲੱਗਦਾ ਫਲਾਨ ਟਰੱਕਿੰਗ ਕੰਪਨੀ ਫੇਲ ਹੋ ਗਈ, ਫਾਂ ਹੋ ਗਈ। ਕੋੜਾ ਸੱਚ ਅਸਲ ਹਕੀਕਤ ਕੀ ਹੈ, ਜ਼ਰਾ ਸਾਫ਼ ਦੱਸਿਆ ਜੇ, ਕੋਈ ਦੀਦ ਲਿਹਾਜ਼ ਨਾ ਕਰਿਆ ਜੇ। ਇਹਦੇ 'ਚ ਨਾ ਜਿਹੜੀ ਬੈਕਗ੍ਰਾਉਂਡ ਦੇਖਦੇ ਆ ਕਿ ਟਰੱਕਿੰਗ ਕੰਪਨੀਆਂ ਬਣਦੀਆਂ ਕਿਸ ਤਰ੍ਹਾਂ ਨੇ ਤੇ ਬਣਾਉਂਦਾ ਕੌਣ ਆ। ਅੱਛਾ ਜੀ। ਹੁਣ ਟਰੱਕਿੰਗ ਕੰਪਨੀਆਂ ਜਦੋਂ ਬਣਦੀਆਂ ਨੇ ਜਾਂ ਰੈਸਟੋਰੈਂਟ ਦੀ ਗੱਲ ਕਰਦੇ ਆ, ਜਦੋਂ ਰੈਸਟੋਰੈਂਟ ਬਣਦਾ ਹੈ ਇਹ 4 ਤਰ੍ਹਾਂ ਦੇ ਲੋਕ ਬਣਾਉਂਦੇ ਨੇ। ਇੱਕ ਜਿਹੜਾ ਹਲਵਾਈ ਆਪ ਹੁੰਦਾ ਹੈ, ਇੱਕ ਇਨਵੈਸਟਰ, ਠੀਕ ਹੈ, ਇੱਕ ਪਾਰਟਨਰਸ਼ਿਪ, ਠੀਕ ਹੈ, ਇੱਕ ਉਹਦੇ ਕੋਲ ਪੈਸੇ ਹੁੰਦੇ ਨੇ ਉਹ ਕਹਿੰਦਾ ਫਰੈਂਚਾਈਜ਼ ਲੈ ਲਾ। ਬਿਲਕੁਲ ਠੀਕ ਹੈ। ਹੁਣ ਇਦਾਂ ਦਾ ਸੇਮ ਥਿੰਗ ਹੀ ਟਰੱਕਿੰਗ 'ਚ ਹੈਗਾ। ਜਿਹੜਾ ਟਰੱਕਿੰਗ ਕੰਪਨੀ ਖੋਲੇਗਾ ਜਾਂ ਤਾਂ ਉਹ ਡਰਾਈਵਰ ਹੋਏਗਾ ਜਾਂ ਉਹ ਇਨਵੈਸਟਰ ਹੋਏਗਾ, ਠੀਕ ਹੈ, ਜਾਂ ਡਿਸਪੈਚਰ ਹੋਏਗਾ, ਜਾਂ ਸੇਫਟੀ ਵਾਲਾ ਹੋਏਗਾ, ਜਾਂ ਕੋਈ ਇਦਾਂ ਦਾ ਬੰਦਾ ਹੋਏਗਾ ਕਿਸੇ ਨਾਲ ਪਾਰਟਨਰਸ਼ਿਪ ਕਰਕੇ ਕਰੇਗਾ। ਇਹ ਮੇਨ ਤਰੀਕੇ ਨੇ ਟਰੱਕਿੰਗ ਕੰਪਨੀ ਖੁੱਲਣ ਦੇ। ਠੀਕ ਹੈ। ਹੁਣ ਸੇਮ ਲਾਈਕ ਰੈਸਟੋਰੈਂਟ ਜਾਂ ਕਿਸੇ ਹੋਰ ਬਿਜ਼ਨਸ ਦੇ ਟਰੱਕਿੰਗ 'ਚ ਮੈਂ ਇਸ ਵਾਸਤੇ ਸਕਸੈਸਫੁਲ ਰਿਹਾ ਕਿਉਂਕਿ ਮੇਰੇ ਕੋਲ ਸੀਡੀਐਲ ਸੀਗਾ। ਜਦੋਂ ਕੋਈ ਪ੍ਰੋਬਲਮ ਹੁੰਦਾ ਸੀ, ਡਰਾਈਵਰ ਨੂੰ ਪ੍ਰੋਬਲਮ ਹੁੰਦਾ ਸੀ, ਕੋਈ ਹੋਰ ਸਿਚੁਏਸ਼ਨ ਹੁੰਦੀ ਸੀ, ਮੈਂ ਆਪ ਚੜ ਜਾਂਦਾ ਸੀ ਟਰੱਕ ਤੇ ਜਾਂ ਬੱਸ ਤੇ, ਬੱਲੇ, ਜਾਂ ਲਿਮੋ ਤੇ ਜਾਂ ਟੈਕਸੀ ਤੇ। ਜਦੋਂ ਤੁਸੀਂ ਇਹ ਕੰਮ ਕਰਦੇ ਹੋ ਤੇ ਤੁਸੀਂ ਹੁਣ ਬੈਕਗ੍ਰਾਉਂਡ 'ਚ ਦੇਖੋ ਕਿ ਯਾਰ ਕੰਪਨੀਆਂ 50 ਖੁੱਲੀਆਂ, ਠੀਕ ਹੈ, ਪਰ ਉਹਦੇ 'ਚ 40 ਬੰਦ ਹੋ ਗਈਆਂ ਤੇ 10 ਕੰਪਨੀਆਂ ਜਿਹੜੀਆਂ ਨੇ ਉਹ ਬਹੁਤ ਵਧੀਆ ਚੱਲ ਰਹੀਆਂ ਨੇ। ਉਹ 10 ਕੰਪਨੀਆਂ ਜਿਹੜੀਆਂ ਉਹਨਾਂ ਦੀ ਹੁੰਦੀਆਂ ਜਿਹੜੇ ਓਨਰ ਆਪਰੇਟਰ ਹੁੰਦੇ। ਠੀਕ ਹੈ, ਠੀਕ ਹੈ। ਜਿਨ੍ਹਾਂ ਨੂੰ ਟੈਨਸ਼ਨ ਨਹੀਂ ਹੈਗੀ, ਜਿਨ੍ਹਾਂ ਦੀ ਰੋਟੀ ਜਿਹੜੀ ਆ ਉਹ ਡਰਾਈਵਰੀ ਕਰਕੇ ਉਹਨਾਂ ਨੇ ਬਣਾ ਲੈਣੀ ਹੈ, ਉਹਨਾਂ ਨੂੰ ਕੰਪਨੀ ਦੀ ਇਨਕਮ ਨਹੀਂ ਚਾਹੀਦੀ। ਦੇਖੋ ਇੱਕ ਛੋਟੀ ਜਿਹੀ ਗੱਲ ਆ, ਅੱਜ ਇੱਕ ਡਰਾਈਵਰ ਜਿਹੜਾ ਹੈ 50 ਸੈਂਟ, 55 ਸੈਂਟ, 45 ਸੈਂਟ ਤੇ ਕੰਮ ਕਰ ਰਿਹਾ, ਉਹ ਆਲਮੋਸਟ 5, 6, 7 ਹਜ਼ਾਰ ਡਾਲਰ ਬਣਾ ਰਿਹਾ। ਠੀਕ ਹੈ। ਜਦੋਂ ਉਹ ਓਨਰ ਆਪਰੇਟਰ ਬਣਦਾ ਉਹ 10, 12 ਤੋਂ ਲੈ ਕੇ ਕਈ ਮੇਰੇ ਇਸ ਤਰ੍ਹਾਂ ਦੇ ਕਸਟਮਰ ਜਿਹੜੇ 20 ਹਜ਼ਾਰ ਬਣਾ ਰਹੇ ਨੇ ਮੰਥਲੀ। ਬੱਲੇ ਬੱਲੇ ਬੱਲੇ, ਵਾਹ। ਹੁਣ ਮਤਲਬ ਮੀਟਰ ਜਿਹੜਾ ਹੈਗਾ 7 ਹਜ਼ਾਰ ਤੋਂ ਉੱਤੇ ਹੀ ਗਿਆ, ਥੱਲੇ ਨਹੀਂ ਆਇਆ। ਠੀਕ ਹੈ।
ਓਨਰ ਆਪਰੇਟਰ ਜਿੱਤ ਗਿਆ। ਜੇ ਉਸ ਸਿਚੁਏਸ਼ਨ ਤੇ ਕੋਈ ਇਨਵੈਸਟਰ ਹੋਏ ਜਾਂ ਕੋਈ ਹੋਰ ਇਦਾਂ ਦਾ ਬੰਦਾ ਹੋਏ ਜਿਹਦੇ ਕੋਲ ਸੀਡੀਐਲ ਨਹੀਂ ਹੈਗਾ, ਟਰੱਕ ਖੜ ਗਿਆ, ਡਰਾਈਵਰ ਅਵੇਲੇਬਲ ਨਹੀਂ ਹੈਗਾ, ਜਾਂ ਡਰਾਈਵਰ ਦੀ ਕੋਈ ਸ਼ਾਰਟੇਜ ਹੋ ਗਈ, ਜਾਂ ਡਰਾਈਵਰ ਦੀ ਕੋਈ ਐਮਰਜੈਂਸੀ ਪੈ ਗਈ, ਹੁਣ ਦੂਜਾ ਡਰਾਈਵਰ ਜਿਹੜਾ ਅਰੇਂਜ ਕਰਨਾ, ਫਿਰ ਉਹਦਾ ਡਰਗ ਟੈਸਟ ਕਰਾਉਣਾ, ਫਿਰ ਉਹਦਾ ਬਾਕੀ ਜਿਹੜਾ ਸਾਰਾ ਕੰਮ ਕਰਾਉਣਾ, ਇੰਸ਼ੋਰੈਂਸ ਤੇ ਪਾਣਾ, ਇਟ ਵਿਲ ਟੇਕ ਅ ਵੀਕ। ਜੀ ਬਿਲਕੁਲ, ਔਰ ਖੇਚਲ ਵੱਖਰੀ ਜੀ। ਤੇ ਛੋਟੀ ਕੰਪਨੀਆਂ ਜਿਹੜੀ 2-2 3-3 ਟਰੱਕਾਂ ਲਈ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ ਇਦਾਂ ਹੀ। ਉਹੀ ਕੰਮ ਤੇ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੇਰੇ ਵਾਈਫ ਜਿਹੜੇ ਨੇ ਉਹ ਮੇਰੇ ਨਾਲ ਕੰਮ ਕਰਦੇ ਸੀ, ਅਸੀਂ ਹੁਣ ਵੀ ਮੇਰੇ ਨਾਲ ਕੰਮ ਕਰਦੇ ਨੇ, ਮੇਰੇ ਫਾਈਨਾਂਸ ਡਾਇਰੈਕਟਰ ਨੇ। ਆਹ ਬੱਲੇ। ਤੇ ਸਾਡੇ ਫਾਈਨਾਂਸ ਡਾਇਰੈਕਟਰ ਜਿਹੜੇ ਸੀਗੇ ਉਹਨਾਂ ਦੀ ਕੋਈ ਚੇਂਜ ਹੋ ਗਿਆ, ਉਹਨਾਂ ਦਾ ਡੈਜ਼ਿਗਨੇਸ਼ਨ। ਤੇ ਹੁਣ ਸਾਨੂੰ ਫਾਈਨਾਂਸ ਡਾਇਰੈਕਟਰ ਚਾਹੀਦਾ ਸੀ, ਤੇ ਮੈਂ ਆਪਣੇ ਬਾਸ ਕੋਲ ਗਿਆ, ਮੈਂ ਕਿਹਾ ਬਾਸ ਹੁਣ ਤੁਸੀਂ ਅੱਜ ਤੋਂ ਫਾਈਨਾਂਸ ਡਾਇਰੈਕਟਰ ਹੋ। ਅੱਛਾ। ਇੱਕ ਵਾਰੀ ਪਹਿਲਾਂ ਇਦਾਂ ਹੋਇਆ, ਅਸੀਂ ਲਿਮੋ ਦਾ ਕੰਮ ਕਰਦੇ ਸੀ, ਡਰਾਈਵਰ ਸ਼ੋ ਅਪ ਨਹੀਂ ਹੋਇਆ, ਲੇਟ ਹੋ ਗਿਆ, ਤੇ ਮੇਰੇ ਬਾਸ ਜਿਹੜੇ ਸੀ ਉਹ ਡਰਾਈਵਰ ਬਣ ਗਏ ਤੇ ਲਿਮੋ ਚਲਾ ਕੇ ਗਏ ਨਾਲ। ਮੇਰਾ ਮੁੰਡਾ ਜਿਹੜਾ ਕਾਕਾ 1.5 ਸਾਲ ਦਾ ਮੇਰਾ ਕਾਕਾ, ਉਹ ਸੀਟ ਤੇ ਪਿੱਛੇ ਬਾਇਆ ਹੋਏ ਤੇ ਕਸਟਮਰ ਉਹਨੂੰ ਐਂਟਰਟੇਨ ਕਰ ਰਿਹਾ ਹੋਏ। ਕਸਟਮਰ ਜਿਹੜਾ ਸੀਗਾ ਉਹ ਮੁੰਡੇ ਨੂੰ, ਮੇਰੇ ਅਮਨ ਨੂੰ, ਛੋਟਾ ਜਿਹਾ ਸੀਗਾ, ਉਹਨੂੰ ਖਿਡਾ ਰਿਹਾ ਹੋਏ। ਮਿਹਨਤ ਦੀ ਨਿਸ਼ਾਨੀ। ਵਾਹ ਜੀ। ਜੀ ਇਸ ਤਰ੍ਹਾਂ ਅਸੀਂ ਜਿਹੜਾ ਨਾ ਇਹ ਬਿਜ਼ਨਸ ਉਹੀ ਸਕਸੈਸਫੁਲ ਕਰ ਸਕਦਾ ਜਿਹੜਾ ਇਸ ਬਿਜ਼ਨਸ ਨੂੰ ਆਪ ਚਲਾ ਸਕੇ, ਗ੍ਰਾਸ ਰੂਟ ਲੈਵਲ ਤੇ ਸਾਰੀਆਂ ਬਰੀਕੀਆਂ ਜਾਣਦਾ ਹੋਵੇ, ਇਹਦਾ ਧਨੀ ਹੋਵੇ, ਇਹਨੂੰ ਡੂੰਘਾਈ 'ਚ ਜਾਣਦਾ ਹੋਵੇ। ਕੀ ਬਾਤ ਹੈ। ਜੇ ਰੈਸਟੋਰੈਂਟ ਤੁਸੀਂ ਬਣਾਉਣਾ ਹੈ ਤੇ ਤੁਸੀਂ ਆਪ ਸ਼ੈਫ ਹੋਗੇ ਤੇ ਤੁਸੀਂ ਕਾਮਯਾਬ ਹੋਏਗੇ। ਜੇ ਬਰਤਨ ਧੋਣੇ, ਹੁਣ ਮਜ਼ਾਕ ਦੀ ਗੱਲ ਕਰਦਾ, ਤਰਬੂਜ ਵਾਲੀ ਗੱਲ ਨਹੀਂ, ਇੱਕ ਹੋਰ ਹੈਗੀ। ਭਾਜੀ ਆਪਣੇ ਨੇ, ਉਹਨਾਂ ਦਾ ਬਹੁਤ ਵੱਡਾ ਟਰੱਕਿੰਗ ਸਿਸਟਮ ਹੈਗਾ, ਤੇ ਟਰੱਕ ਦੇ ਜਿਹੜਾ ਨਾ ਉਹਨਾਂ ਦਾ ਉਹ ਵੀ ਹੈਗਾ, ਕੀ ਨਾ ਆਪਣਾ ਟਰੱਕ ਗੈਸ ਸਟੇਸ਼ਨ ਵੀ ਹੈਗਾ, ਟਰੱਕ ਸਟਾਪ ਵੀ ਹੈ। ਕਹਿੰਦੇ ਯਾਰ ਮੈਂ ਇੱਕ ਜਗ੍ਹਾ ਤੋਂ, ਇੱਕ ਪੂਰੀ ਲਾਈਫ 'ਚ ਇੱਕ ਜਗ੍ਹਾ ਤੋਂ ਫਾਇਰ ਹੋਇਆ, ਮੈਂ ਕੱਢਿਆ ਗਿਆ। ਕਹਿੰਦਾ ਉਹ ਭਾਂਡੇ ਧੋਣ ਦੀ ਜੌਬ ਸੀਗੀ। ਅੱਛਾ, ਉਥੋਂ ਛੁੱਟੀ ਹੋਈ। ਉਹ ਬੜਾ ਹੁਣ ਸਿਰਫ ਭਾਂਡੇ, ਕਹਿੰਦਾ ਉਹ ਕੰਮ ਮੈਂ ਫਾਇਰ ਹੋਇਆ, ਅਦਰਵਾਈਜ਼ ਸਾਰੇ ਕੰਮ ਮੈਂ ਕੀਤੇ ਤੇ ਸਾਰੇ 'ਚ ਮੈਂ ਨੰਬਰ 1 ਨਹੀਂ ਸੀ ਹੋ ਸਕਦੇ ਫਾਇਰ। ਹੁਣ ਸਾਡਾ ਇੰਟਰਵਿਊ ਕਿਤੇ ਨਿਕਲ ਜਾਣਾ। ਮੈਂ ਗੱਲ ਨੂੰ ਕੁਝ ਸਕਿੰਟਾਂ 'ਚ ਨਿਬੇੜਨ ਦੀ ਕੋਸ਼ਿਸ਼ ਕਰਾਂਗਾ। ਕਿਸੇ ਅਦਾਲਤ 'ਚ ਕੋਈ ਮੁਕੱਦਮਾ ਸੀਗਾ, ਮੀਆਂ ਬੀਵੀ ਦੀ ਨਾ ਆਪਸ 'ਚ ਤਲਾਕ ਦਾ ਮਾਮਲਾ ਜਿਹੜਾ ਵੱਧ ਗਿਆ। ਉਹ ਆਖਣਗੇ ਨਹੀਂ ਮੈਂ ਨਹੀਂ ਵਸਾਉਣੀ, ਤੇ ਉਹ ਵੀ ਇਹ ਕਿ ਮੈਂ ਨਹੀਂ ਵਸਣਾ। ਜੱਜ ਇਹ ਰੋਲਾ ਕੀ ਹੈ ਇਹ ਜੀ, ਮੈਂ ਬਸ ਦੱਸ ਨਹੀਂ ਸਕਦਾ, ਪਰ ਮੇਰਾ ਇਹਦਾ ਨਿਭਾ ਨਹੀਂ। ਉਹ ਬੀਬੀ ਨੂੰ ਪੁੱਛਣ ਦੇ, ਉਹ ਵੀ ਕਹਿਣ ਨਹੀਂ ਮੈਂ ਇਹਦੇ ਨਾਲ ਵਸਣਾ ਹੀ ਨਹੀਂਗਾ ਹੈ। ਓਏ ਤੁਸੀਂ ਕਮਰੇ 'ਚ ਜਾਓ, ਜਾ ਕੇ ਇੱਕ ਵਾਰ ਸਲਾਹ ਕਰ ਲਓ, ਫਿਰ ਜੋ ਤੁਸੀਂ ਕਹੋਗੇ ਮੈਂ ਫੈਸਲਾ ਦੇ ਦਾਂਗਾ। ਅੱਗੇ ਬਾਹਰ ਆਏ ਇਹਨੇ ਜੀ ਸਾਡਾ ਇਹ ਤੈਅ ਹੋਇਆ ਕਿ ਅਸੀਂ ਨਹੀਂ ਵਸ ਸਕਦੇ। ਇਹ ਗੱਲਬਾਤ ਇਹ ਮੰਨਦਾ ਹੀ ਨਹੀਂਗਾ। ਉਹ ਜੱਜ ਇਹ ਕਿ ਕੀ ਨਹੀਂ ਮੰਨਦਾ, ਇਹ ਜੋ ਇਹ ਕਹਿੰਦੀ ਮੈਂ ਨਹੀਂ ਮੰਨ ਸਕਦਾ। ਉਹ ਯਾਰ ਮੈਨੂੰ ਦੱਸੋਗੇ ਇਹ ਜੀ ਮੇਰੇ ਕੋਲ ਨਾ ਆਇਆ ਕਰਕੇ ਸਾਰੀ ਰਾਤ ਜਿੰਨੇ ਭਾਂਡੇ ਇਕੱਠੇ ਹੁੰਦੇ ਨੇ ਸਾਰੇ ਦਿਨ ਦੇ, ਉਹ ਧਵਾਉਂਦੀ ਏ। ਮੈਨੂੰ ਕਹਿਣ ਡਈ ਮੈਂ ਤਾਂ ਵਸਾਂਗੀ ਜੇ ਭਾਂਡੇ ਧੋਵੇਂਗਾ, ਮੈਂ ਨਹੀਂ ਧੋ ਸਕਦਾ। ਜੱਜ ਕੋ ਪਤਾ ਕੀ ਕਹਿੰਦਾ, ਇਹ ਭਰਾਵਾ ਇਹਨੇ ਕੰਮ ਲਈ ਤਲਾਕ ਹੋਣ ਡਈ ਇਹ। ਆਹੋ ਇਹ ਪਹਿਲਾਂ ਉਹ ਤੱਤੇ ਪਾਣੀ 'ਚ 10 ਮਿੰਟ ਡੋਬ ਲਾ, 5 ਮਿੰਟ ਲੱਗਦੇ ਨੇ ਧੋਣ ਦੇ ਵਿੱਚ। ਸੋ ਭਾਂਡੇ ਧੋਣ ਦਾ ਵਾਲਾ ਜਿਹੜਾ, ਜੇ ਇਸ ਜੱਜ ਦੇ ਨਾਲ ਉਹਨਾਂ ਦਾ ਵਾਹ ਹੁੰਦਾ ਤੇ ਇਹਨਾਂ ਦੀ ਨੌਕਰੀ ਨਹੀਂ ਸੀ ਜਾਣੀ। ਕੈਰੀ ਔਨ ਜੀ, ਕੈਰੀ ਔਨ। ਮੈਂ ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਆਖਰ 'ਚ ਜਿਹੜੀ ਨਾ ਐਜ਼ ਅ ਓਨਰ ਆਫ ਦਾ ਬਿਜ਼ਨਸ ਤੁਸੀਂ ਹੀ ਹਰ ਚੀਜ਼ ਕਰਨੀ ਆ। ਤੁਸੀਂ ਕਿਸੇ ਤੇ ਡਿਪੈਂਡ ਲਾਈ ਨਹੀਂ ਕਰ ਸਕਦੇ। ਜੇ ਤੁਸੀਂ ਨਹੀਂ ਕਰ ਸਕਦੇ, ਤੁਹਾਡੀ ਫੈਮਿਲੀ ਨੇ ਕਰਨੀ ਆ। ਫੈਮਿਲੀ ਨੂੰ ਵੀ ਔਨ ਬੋਰਡ ਹੋਣਾ ਚਾਹੀਦਾ। ਹੁਣ ਜਿੰਨੇ ਵੀ ਸਾਡੀ ਟਾਪ ਦੀ ਕੰਪਨੀਆਂ ਨੇ, ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਤੁਸੀਂ ਪੰਜਾਬੀਆਂ ਦੀ ਜਾਂ ਪਾਕਿਸਤਾਨ ਵਾਲਿਆਂ ਦੀ ਜਾਂ ਹਰਿਆਣੇ ਵਾਲੀ ਦੀ ਜਿੰਨੀ ਦੀ ਟਾਪ ਦੀ ਕੰਪਨੀਆਂ ਦੇਖਦੇ ਹੋ, ਉਹਨਾਂ 'ਚ ਪੂਰੀ ਫੈਮਿਲੀ ਇਨਵੋਲਵ ਆ। ਬੱਚੇ, ਵਾਈਫ, ਬ੍ਰਦਰ, ਸਿਸਟਰ, ਮਤਲਬ ਹਰ ਬੰਦਾ ਇਨਵੋਲਵ ਹੋਇਆ। ਜੇ ਉਹਨਾਂ ਦੇ ਆਫਿਸ ਆਊਟ ਆਫ ਕੰਟਰੀ ਨੇ, ਜਿਵੇਂ ਕਈ ਆਫਿਸ ਜਿਹੜੇ ਨੇ ਉਹ ਬੈਕ ਹੋਮ ਨੇ, ਉਹ ਬੈਕ ਹੋਮ ਵੀ ਉਹਨਾਂ ਦੇ ਭੈਣ ਭਰਾ ਹੀ ਲੱਗੇ ਨੇ। ਵਾਹ 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 ਵਾਹ, ਇਸ ਤਰ੍ਹਾਂ ਹੀ ਹੈ। ਔਰ ਸੋਹਣਾ ਕਮਾ ਰਹੇ ਨੇ, ਸੋਹਣਾ ਕਮਾ ਰਹੇ ਨੇ, ਬਰਕਤਾਂ ਦੀਆਂ ਨਿਸ਼ਾਨੀਆਂ। ਜੀ ਬਿਲਕੁਲ ਜੀ। ਇਹ ਥੋੜੀ ਜਿਹੀ ਬੈਕਗਰਾਉਂਡ ਹੈਗਾ। ਕੰਪਨੀਆਂ ਕਿਉਂ ਬੰਦ ਹੁੰਦੀਆਂ ਨੇ? ਕਿਉਂਕਿ ਜਿਹੜਾ ਬੰਦਾ ਆਪ ਲੱਗਾ ਹੁੰਦਾ ਉਹਨੂੰ ਕੈਸ਼ ਦੀ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਉਹ ਡਰਾਈਵਰ ਵੀ ਬਣ ਜਾਂਦਾ ਹੈ। ਉਹਨੂੰ ਲੋਡ ਬੋਰਡ ਦੀ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਉਹਦੀ ਵਾਈਫ ਜਾਂ ਕੋਈ ਹੋਰ ਜਿਹੜਾ ਲੋਡ ਬੋਰਡ ਤੇ ਬਹਿ ਜਾਂਦਾ ਹੈ। ਉਹਨੂੰ ਕਾਸਟ ਪਰ ਮਾਈਲ ਦੀ ਪ੍ਰੋਬਲਮ ਵੀ ਨਹੀਂ ਹੁੰਦੀ, ਕਿਉਂਕਿ ਕਾਸਟ ਪਰ ਮਾਈਲ ਤੇ ਉਹਦਾ ਵਿਚਾਰੇ ਦਾ ਆਪਣਾ ਬਟਵਾ ਹੀ ਹੈਗਾ ਨਾ। ਮੈਨੂੰ ਇੱਕ ਬੰਦਾ ਕਹਿੰਦਾ ਭਾਈ ਕੰਪਨੀ ਦਾ ਖਰਚਾ, ਮੈਂ ਕਿਹਾ ਕੰਪਨੀ ਦਾ ਨਹੀਂ ਭਾਜੀ, ਮੇਰੀ ਜੇਬ ਦਾ ਖਰਚਾ। ਹਾਏ ਹਾਏ, ਗੱਲ ਅਸਲ ਹੈ ਜਿਹੜੀ ਗੱਲ ਆਖਰ ਚ ਗੱਲ ਉਹ ਕਿਚਨ ਦੀ ਹੈਗੀ। ਜੇ ਕਿਚਨ ਚੱਲ ਜਾਏਗਾ ਆਪਾਂ ਬਿਜ਼ਨਸ ਚਲਾ ਲਾਂਗੇ, ਕਿਚਨ ਨਹੀਂ ਚੱਲਿਆ ਆਪਣਾ ਬਿਜ਼ਨਸ ਵੀ ਨਹੀਂ ਚੱਲਣਾ। ਬਿਲਕੁਲ ਏਦਾਂ ਹੀ, ਬਿਲਕੁਲ ਏਦਾਂ ਹੀ। ਸਮਾਂ ਅੱਜ ਵਾਵਾ ਜ਼ਰਾ ਵਕਤ ਬਹੁਤ ਸਪੀਡ ਨਾਲ ਨਸਿਆ। ਕੁਛ ਅਸੀਂ ਜੱਜ ਸਾਹਿਬ ਦਾ ਕੇਸ ਵਿੱਚ ਪਾ ਲਿਆ, ਇਹਦੀ ਮਾਫੀ। ਆਖਰੀ ਸਵਾਲ ਮੈਂ ਸੈਯਦ ਸਾਹਿਬ ਪੁੱਛਣਾ ਚਾਹਾਂਗਾ। ਮਾਸ਼ਾਅੱਲਾ USA ਟਰੱਕ ਸੇਲ ਦਾ ਜਿਹੜਾ ਤਰੱਕੀ ਕਰ ਰਿਹਾ ਹੈ, ਅੱਗੇ ਵਧ ਰਿਹਾ ਆ, ਨਵੀਆਂ ਡੀਲਰਸ਼ਿਪਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਆ। ਇਹ ਜਿਹੜੇ ਤੁਹਾਡੇ ਭਰੋਸਾ ਕਰਨ ਵਾਲੇ ਨੇ ਉਹਨਾਂ ਦਾ ਰਿਸਪੌਂਸ ਕਿਵੇਂ ਲੱਭ ਰਿਹਾ? ਇਹ ਜ਼ਰਾ ਆਖਰ ਤੇ ਜ਼ਰਾ ਦਬਾ ਅਗਰ ਦੱਸ ਦੋ ਤੇ।
ਦੇਖੋ ਦੋ ਸਾਈਡ ਤੇ ਭਰੋਸਾ ਕਰਨ ਵਾਲੇ, ਇੱਕ ਨੇ ਸਾਡੇ ਕੰਜ਼ਿਊਮਰ ਤੇ ਇੱਕ ਨੇ ਸਾਡੇ ਸਪਲਾਇਰ। ਠੀਕ ਹੈ ਠੀਕ ਹੈ ਜੀ। ਜਿਹੜੇ ਕੰਜ਼ਿਊਮਰ ਦੇਖੋ ਉਹ ਸਾਡੀ ਫੈਮਿਲੀ ਨੇ, ਜਿਹੜੇ ਸਾਡੇ ਤੋਂ ਟਰੱਕ ਲੈ ਕੇ ਜਾਂਦੇ ਨੇ ਉਹੀ ਸਾਡੇ ਤੋਂ ਰਿਪੀਟ ਕਸਟਮਰ ਲੈ ਰਹੇ ਨੇ। ਬਹੁਤ ਸਾਰੇ ਲੋਕੀ ਪੁੱਛਦੇ ਨੇ ਯਾਰ ਤੁਹਾਡਾ ਕੰਮ ਕਿੱਦਾਂ ਚੱਲ ਰਿਹਾ ਹੈ ਇਸ ਟਾਈਮ ਤੇ ਬਹੁਤ ਡਿਫਿਕਲਟ ਹੈਗਾ। ਮੈਂ ਕਹਿੰਦਾ ਠੀਕ ਜੀ ਹੈ ਸਾਡੇ ਤੋਂ ਟਰੱਕ 70% ਉਹੀ ਲੈ ਕੇ ਜਾ ਰਹੇ ਨੇ ਜਿਹੜੇ ਪਹਿਲਾਂ ਲੈ ਕੇ ਗਏ ਸੀ, ਜਾਂ ਬੱਲੇ ਉਹਨਾਂ ਦੇ ਬੱਲੇ ਕਨੈਕਸ਼ਨ ਤੋਂ ਕੋਈ ਲੈ ਕੇ ਜਾ ਰਿਹਾ। ਠੀਕ ਹੈ ਠੀਕ ਹੈ ਠੀਕ ਹੈ ਜੀ। ਕਿਉਂਕਿ ਜਿਹੜੀ ਕੰਪਨੀ ਆ ਉਹਨਾਂ ਨੇ ਵੀ ਗਰੋ ਕਰਨਾ, ਜਦੋਂ ਉਹਨਾਂ ਨੇ ਗਰੋ ਹੋਣਾ ਤੇ ਸਾਨੂੰ ਹੀ ਉਹਨਾਂ ਨੇ ਪਹਿਲਾਂ ਨੰਬਰ ਅਪਰਚੂਨਿਟੀ 2 ਦੇਣੀ ਸੀ। ਸਹੀ ਸਭ ਗੱਲ ਇਹ ਹੈ ਕਿ ਸੌਦਾ ਜਿੱਥੋਂ ਚੰਗਾ ਲੱਭਦਾ ਹੋਵੇ ਬੰਦਾ ਉਸੇ ਹੱਟੀ ਤੇ ਬਾਰ-ਬਾਰ ਜਾਂਦਾ ਹੈ। ਜੀ ਬਿਲਕੁਲ। ਤੇ ਕੰਪਨੀ ਦੇ ਟਰੱਕਿੰਗ ਦੀ ਕੰਪਨੀ ਦੀ ਕਦੀ ਇਹ ਨਹੀਂ ਹੋ ਸਕਦਾ ਕਿ ਇੱਕ ਟਰੱਕ ਲਿਆ ਤੇ ਤੁਸੀਂ ਪੂਰੀ ਲਾਈਫ ਇੱਕ ਟਰੱਕ ਚ ਲੰਘ ਗਈ, ਜਾਂ ਤਾਂ ਤੁਸੀਂ ਅੱਗੇ ਜਾਓਗੇ ਜਾਂ ਉਹ ਇੱਕ ਟਰੱਕ ਨੂੰ ਵੀ ਗਵਾ ਦੋਗੇ। ਬਿਲਕੁਲ ਇਹ ਠੀਕ ਹੁੰਦਾ ਹੈ ਕਿ ਚਲੋ ਇੱਕ ਦੋ ਵਾਰੀ ਬੰਦਾ ਦੋ ਸਟੈਪ ਪਿੱਛੇ ਆ ਜਾਂਦਾ, ਪਰ ਟਰੱਕਿੰਗ 'ਚ ਜਿਹੜਾ ਵੀ ਬੰਦਾ ਲੱਗਾ ਉਹਨੇ ਟਰੱਕਿੰਗ 'ਚ ਹੀ ਰਹਿਣਾ ਤੇ ਅੱਗੇ ਟਰੱਕਿੰਗ ਤੋਂ ਹੀ ਆਪਣਾ ਪੂਰਾ ਜਿਹੜਾ ਬਿਜ਼ਨਸ ਨੂੰ ਅੰਪਾਇਰ ਨੂੰ ਖੜਾ ਕਰਨਾ। ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਦੂਸਰੇ ਸਾਡੇ ਹੈਗੇ ਜਿਹੜੇ ਵੈਂਡਰ ਨੇ ਜਿਹਨੂੰ ਕਹਿੰਦੇ ਸਪਲਾਇਰ, ਉਹ ਹੁਣ ਦੇਖੋ ਸਾਡੇ ਕੋਲ ਪੈਕਰ ਵੀ ਆ ਗਿਆ। ਪੈਕਰ ਇਜ਼ ਵਨ ਆਫ ਦਾ ਲਾਰਜੈਸਟ ਕੰਪਨੀ ਇਨ ਟਰੱਕਿੰਗ ਇਨ USA, ਜਿਨ੍ਹਾਂ ਦੀ ਪ੍ਰੋਡਕਟ ਆ ਪੀਟਰਬਿਲਟ ਤੇ ਦੂਜੀ ਪ੍ਰੋਡਕਟ ਆ ਕੈਨਵਰਥ, ਬਹੁਤ ਸਟਰੋਂਗ ਪ੍ਰੋਡਕਟ ਆ। ਹੁਣ ਅਸੀਂ ਉਹਨਾਂ ਦਾ ਜਿਹੜੀ ਆਸ਼ੀਰਵਾਦ ਨਾਲ ਅਸੀਂ ਉਹਨਾਂ ਦੇ ਇਕਵਿਪਮੈਂਟ ਵੇਚ ਰਹੇ ਹਾਂ ਤੇ ਉਹਨਾਂ ਦਾ ਪ੍ਰੋਗਰਾਮ ਵੀ ਵੇਚ ਰਹੇ ਹਾਂ। ਜਿਵੇਂ ਪੈਕਰ ਫਾਈਨੈਂਸ਼ੀਅਲ ਕੰਪਨੀ ਆ, ਉਹ ਜੀ ਵੀ ਜੀ ਸਾਡੇ ਨਾਲ। ਹੁਣ ਜਦੋਂ ਵਾਹ ਅਸੀਂ ਟਰੱਕ ਵੇਚਦੇ ਹਾਂ ਪੈਕਰ ਦਾ, ਤੇ ਅਸੀਂ ਡੈਫੀਨਿਟਲੀ ਕੋਈ ਵੀ ਉਹਦੇ 'ਚ ਚੀਜ਼ ਹੋਏ ਘਾਟਾ ਵਾਧਾ ਹੋਏ ਤੇ ਅਸੀਂ ਡੀਲਰਸ਼ਿਪ ਤੋਂ ਭੇਜ ਕੇ ਠੀਕ ਕਰਾ ਲੈਂਦੇ ਹਾਂ। ਬੱਲੇ 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 ਤੇ ਉਹਨਾਂ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਸਾਨੂੰ ਹਰ ਚੀਜ਼ ਪੂਰੀ ਕਰਕੇ ਦੇਣ ਠੀਕ ਹੈ ਯੂਜ਼ ਟਰੱਕ ਦੇ ਉੱਤੇ। ਕਿਉਂਕਿ ਯੂਜ਼ ਟਰੱਕ ਜਿਹੜਾ ਹੈਗਾ ਭਾਜੀ, ਜਦੋਂ ਤੁਸੀਂ ਲੈਂਦੇ ਹੋ ਉਹਦੀ ਰਿਮੇਨਿੰਗ ਲਾਈਫ ਲੈ ਰਹੇ ਹੁੰਦੇ ਹੋ, ਉਹ ਬ੍ਰਾਂਡ ਨਿਊ ਨਹੀਂ ਹੁੰਦਾ, ਪਰ ਉਹ ਜਿਹੜੀ ਫਲੀਟ ਦਾ ਚੱਲਾ ਹੁੰਦਾ, ਜਿਹਦੀ ਉਹਦੀ ਪੂਰੀ ਮੇਨਟੇਨੈਂਸ ਹੁੰਦੀ ਹੈ, ਫਿਰ ਹੀ ਸਾਨੂੰ ਪੈਕਰ ਜਿਹੜੀ ਆ ਉਹ ਇਕਵਿਪਮੈਂਟ ਪ੍ਰੋਵਾਈਡ ਕਰਦਾ ਹੈ। ਉਹਨਾਂ ਦਾ ਜਿਹੜਾ ਇੰਜਨ ਹੈਗਾ ਬਹੁਤ ਟੌਪ ਦਾ ਇੰਜਨ ਹੈਗਾ ਪੈਕਰ ਦਾ, ਉਹਦੀ ਜਿਹੜੀ ਹੁਣ ਵਾਰੰਟੀ ਆ ਬਹੁਤ ਟੌਪ ਦੀ ਵਾਰੰਟੀ ਹੈਗੀ। ਇਹ ਸਾਰੀ ਚੀਜ਼ਾਂ ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ usatrucksales.com, ਜਾਂ ਸਾਨੂੰ ਠੀਕ ਕਾਲ ਲਾ ਲਓ 183369872224। ਤੇ ਠੀਕ ਹੈ ਲਾਸਟ ਬਟ ਨਾਟ ਲੀਸਟ ਮੈਂ ਕਹਿ ਰਿਹਾ, ਸਾਡਾ ਇੰਟਰਨੈਸ਼ਨਲ ਦਾ ਜਿਹੜਾ 골ਡ ਪ੍ਰੋਗਰਾਮ ਆ ਉਹ ਵੀ ਬਹੁਤ ਟੌਪ ਦਾ ਚੱਲ ਰਿਹਾ, ਤੁਸੀਂ ਉਹਨੂੰ ਵੀ ਦੇਖ ਸਕਦੇ ਹੋ। ਜੇ ਤੁਸੀਂ ਫਰੇਟ ਲਾਈਨਰ ਲੈਣਾ ਹੈ ਤਾਂ ਉਹ ਵੀ ਸਾਡੇ ਕੋਲ ਅਵੇਲੇਬਲ ਨੇ। ਇਹ ਸਾਰੀ ਪ੍ਰੋਡਕਟ ਜਿਹੜੇ ਸਾਡੇ ਕੋਲ ਅਵੇਲੇਬਲ ਨੇ, ਤੇ ਜਦੋਂ ਵੀ ਤੁਸੀਂ ਸਾਡੀ ਪ੍ਰੋਡਕਟ ਨੂੰ ਕੰਪੇਅਰ ਕਰੋ, ਇਹ ਸੋਚ ਕੇ ਚੱਲੋ ਕਿ ਸਾਡੀ ਪ੍ਰੋਡਕਟ ਉਦਾਂ ਦੀ ਹੈਗੀ ਜਿਹੜੀ ਤੁਸੀਂ ਲੈ ਕੇ ਜਾਓਗੇ ਤੇ ਤੁਸੀਂ ਡਾਇਰੈਕਟਲੀ ਲੋਡ ਚੱਕਣ ਨਿਕਲ ਜਾਓ। ਇਹ ਨਹੀਂ ਹੈਗਾ ਬਿਲਕੁਲ ਕਿ ਸਾਡੇ ਤੋਂ ਪ੍ਰੋਡਕਟ ਲੈ ਕੇ ਫਿਰ ਐਨੂਅਲ ਇਨਸਪੈਕਸ਼ਨ ਕਰਾਓ, ਫਿਰ ਸੀਲਾਂ ਠੀਕ ਕਰਾਓ, ਫਿਰ ਆਇਲ ਚੇਂਜ ਕਰੋ, ਫਿਰ ਇਹ ਕਰੋ ਉਹ ਕਰੋ। ਉਹ ਸਾਡਾ ਕੰਮ ਨਹੀਂ ਹੈਗਾ। ਅਸੀਂ ਤੁਹਾਨੂੰ ਰੈਡੀਮੇਡ ਸੋਲੂਸ਼ਨ ਦੇ ਰਹੇ ਹਾਂ ਇਨਕਲੂਡਿੰਗ ਦਾ ਵਾਰੰਟੀ, ਕਿ ਤੁਸੀਂ ਟਰੱਕ ਲਓ, ਅੱਖਾਂ ਬੰਦ ਕਰਕੇ ਰੋਡ ਤੇ ਚਲ ਜਾਓ, 99% ਅਸੀਂ ਉਹਦੀ ਲੁੱਕ ਆਫਟਰ ਕਰ ਲਈਏ। ਜਿਹੜੀ 0.1% ਜਾਂ 1% ਕੋਈ ਘਾਟਾ ਵਾਧਾ ਹੈਗਾ ਉਹ ਵਾਰੰਟੀ 'ਚ ਕਵਰ ਹੋ ਜਾਣਾ। ਬਿਲਕੁਲ ਠੀਕ ਹੈ ਸੈयद ਸਾਹਿਬ, ਬਹੁਤ ਸ਼ੁਕਰੀਆ। ਵਕਤ ਪਰ ਲਾ ਕੇ ਉੱਡ ਗਿਆ। ਆਉਂਦੀ ਮੁਲਾਕਾਤ ਤੱਕ ਲਈ ਇਜਾਜ਼ਤਾਂ ਦਿਓ, ਫਿਰ ਮਿਲਾਂਗੇ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਸਭ ਨੂੰ, ਸਲਾਮ ਅਲੈਕੁਮ ਜੀ। ਬੜੀ ਮਿਹਰਬਾਨੀ ਹੈ ਸਨ USA ਟਰੱਕ ਸੇਲਸ ਤੋਂ ਸੈयद ਸਾਹਿਬ। ਮੈਨੂੰ ਮਸੂਦ ਮਲੀ ਨੂੰ ਵੀ ਇਜਾਜ਼ਤਾਂ ਦਿਓ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।